दर्शकों ब्रेक बाद ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਸਰਕਾਰ ਨੇ 14 ਫਰਵਰੀ ਵੈਲੈਂਟਾਈਨ ਡੇ ਨੂੰ ਗਊ ਹੱਕ ਡੇ ਵਜੋਂ ਮਨਾਉਣ ਦੇ ਜਾਰੀ ਕੀਤੇ ਸਰਕੂਲਰ ਨੂੰ ਵਾਪਸ ਲੈ ਲਿਆ ਹੈ। ਸੋ ਵਿਚਾਰੀ ਗਊ ਮਾਤਾ ਕੀ ਸੋਚਦੀ ਹੋਵੇਗੀ। ਸੋ ਵੀਅਰਸ ਇਹ ਵੀ ਜਾਪਦਾ ਹੈ ਕਿ ਨਰਿੰਦਰ ਮੋਦੀ ਸੱਚੋ ਸੱਚ ਪ੍ਰੋਗਰਾਮ ਜ਼ਰੂਰ ਦੇਖਦਾ ਹੈ ਜਿਸ ਦਾ ਇਹ ਇਫੈਕਟ ਹੋਇਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਨਾਲ ਹੀ ਗੁਰਬਾਣੀ ਵਿਚਾਰੇ ਸਾਥ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ एंड लिखने ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਨੇ? ਦੇਖੋ ਕੋਈ ਪਿੱਠ ਥਾਪੜੇ ਨਾ ਥਾਪੜੇ, ਕਈ ਵਾਰੀ ਆਪਣੀ ਪਿੱਠ ਆਪ ਵੀ ਥਾਪੜਨ ਨੂੰ ਜੀ ਕਰਦਾ। ਬਿਲਕੁਲ। ਅੱਜ ਹੀ ਇੱਕ ਅਰਲੀ ਮਾਰਨਿੰਗ ਆਵਰਸ ਦੇ ਵਿੱਚ ਹੀ ਕਾਲ ਆਈ, ਉਹਨਾਂ ਨੇ, ਮੈਂ ਅਜੇ ਖਬਰ ਦੇਖੀ ਨਹੀਂ ਸੀ, ਉਹ ਮੈਨੂੰ ਕਹਿੰਦੇ ਜੀ ਮੋਦੀ ਤੇ ਸੱਚੋ ਸੱਚ ਪ੍ਰੋਗਰਾਮ ਦਾ ਇਫੈਕਟ ਹੋ ਗਿਆ। ਮੈਂ ਕਿਹਾ ਜੀ ਕੀ? ਮੈਨੂੰ ਲੱਗਾ ਵੀ ਪਤਾ ਨਹੀਂ। ਉਹ ਕਹਿੰਦੇ ਜੀ ਜਿਹੜਾ ਗਊ ਹੱਕ ਦਿਵਸ ਸੀ ਉਹ ਵਾਪਸ ਲੈ ਲਿਆ ਉਹਨਾਂ ਨੇ ਸਰਕੂਲਰ। ਹਾਲਾਂਕਿ ਅਸੀਂ ਕੱਲ੍ਹ ਹੀ ਹੈ ਤਾਂ ਇੱਦਾਂ ਦੀ ਖਬਰ ਨੂੰ ਕਰਨਾ ਵੀ ਰਿਡੀਕਿਊਲ ਹੀ ਸੀ, ਲੇਕਿਨ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਇਸ ਨੇ ਜਦੋਂ ਜਿਸ ਕਿਸਮ ਦੇ ਜਿਵੇਂ ਯੋਗਾ ਡੇ ਦੇ ਥੱਲੇ ਇਹਨਾਂ ਨੇ ਵਿੱਚ ਆਲਮੋਸਟ ਭਾਰਤ ਦੇ ਵਿੱਚ ਉਹ ਮਾਹੌਲ ਬਣਾ ਦਿੱਤਾ ਹੋਇਆ। 9-10 ਸਟੇਟਾਂ ਦੇ ਵਿੱਚ ਤਾਂ ਆਲਰੇਡੀ ਕਾਊ ਸਲੌਟਰ ਦੇ ਉੱਤੇ ਪਾਬੰਦੀ ਨਹੀਂ ਹੈ, ਸਗੋਂ ਜਿਹੜਾ ਵੀ ਭਾਵੇਂ ਕੋਈ ਝੂਠਾ ਸੱਚਾ ਹੀ ਕਿਸੇ ਨੂੰ ਫਸਾ ਦੇ ਤੇ ਉਹਦੇ 'ਚ ਕੈਦ ਬਹੁਤ ਵਧਾਈ ਹੋਈ ਹੈ। ਔਰ ਇਹ ਆਲਮੋਸਟ ਮੰਗ, ਔਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਅਗਲੀਆਂ ਚੋਣਾਂ 'ਚ 2024 'ਚ ਜਾਣ ਤੋਂ ਪਹਿਲਾਂ ਇਹ ਗਾਂ ਨੂੰ ਆਪਣਾ ਰਾਸ਼ਟਰੀ ਪਸ਼ੂ ਐਲਾਨ ਦੇਣ ਔਰ ਕੋਈ ਨਾ ਕੋਈ ਫੈਡਰਲ ਜਿਹੜਾ ਲਾਅ ਦੇ ਰਾਹੀਂ ਸਾਰੇ ਭਾਰਤ ਦੇ ਵਿੱਚ ਹੀ ਕਾਊ ਸਲੌਟਰ ਤੇ ਪਾਬੰਦੀ ਹੋਏ। ਅੱਛਾ। ਹੁਣ ਇਸ ਦੇ ਉੱਤੇ ਜਿਹੜਾ ਈਵਨ ਜੈਰਾਮ ਰਮੇਸ਼ ਜਿਹੜੇ ਕਾਂਗਰਸ ਦਾ ਲੀਡਰ ਹੈ ਉਹਨੇ ਵੀ ਡਿੱਗ ਕੀਤੀ। ਉਹਨੇ ਕਿਹਾ ਵੀ ਹੁਣ ਪਹਿਲੀ ਤਾਂ ਖਬਰ ਇਹੀ ਹੈ ਕਿ ਵੀ ਉਹਨਾਂ ਨੇ ਇਸ ਨੂੰ ਵਾਪਸ ਲੈ ਲਿਆ ਇਸ ਸਰਕੂਲਰ ਨੂੰ, ਪਰ ਉਹਨੇ ਪੁੱਛਿਆ ਸੀਨੀਅਰ ਕਾਂਗਰਸ ਲੀਡਰ ਜੈਰਾਮ ਰਮੇਸ਼ took a swipe over Animal Welfare Board of India withdrawing its appeal to celebrate February 14th as Cow Hug Day following directions from government asking who had mooted the idea in the first place। ਹੁਣ ਜਿਹੜੀ ਗਾਂ ਦੀ ਆਵਾਜ਼ ਹੁੰਦੀ ਹੈ ਉਹਨੂੰ ਮੂਹ ਕਰਨਾ ਕਹਿੰਦੇ ਨਾ, ਹੁਣ ਮੂਟਡ ਅੰਗਰੇਜ਼ੀ ਦਾ ਉਹਨੇ ਕਿਹਾ ਪਹਿਲਾਂ ਤਾਂ ਇਹ ਦੱਸੇ ਵੀ ਇਹ ਜਿਹੜਾ ਇਹ ਸੀ ਮੂਟਡ, ਇਹ ਕਿਹਨੇ ਜਿਹੜਾ ਉਹ ਆਈਡੀਆ ਦਿੱਤਾ ਸੀ। ਔਰ ਇਸ ਦੇ ਉੱਤੇ ਈਵਨ ਜਿਹੜੀ ਇਹਨਾਂ ਦੀ ਰਾਈਵਲ ਸ਼ਿਵ ਸੈਨਾ ਉਹਨਾਂ ਨੇ ਵੀ ਇਹ ਕਿਹਾ ਕਿ ਭਾਈ ਇਹਨਾਂ ਦੇ ਕੋਲ ਹੁਣ ਕੁਛ ਨਹੀਂ ਹੈ। 2024 ਦੀਆਂ ਚੋਣਾਂ ਇਹਨਾਂ ਨੇ ਦੋ ਮੁੱਦਿਆਂ ਤੇ ਕਿ ਵੀ ਜਿੱਥੇ ਆਰਥਿਕ ਤੌਰ ਤੇ ਜੋ ਅਡਾਨੀ ਨੇ ਕਰਤੂਤ ਕਰਕੇ $140 ਬਿਲੀਅਨ ਇਨਵੈਸਟਰਸ ਦਾ ਉਡਾ ਦਿੱਤਾ ਹੈ ਵੀ ਉਹਦੇ ਲਈ ਤਾਂ ਜ਼ੁਬਾਨ ਨਹੀਂ ਖੋਲੀ। ਔਰ ਉਹਨਾਂ ਨੇ ਬੜਾ ਇਸ ਤੋਂ ਵੀ ਇਹਨੇ ਤਾਂ ਜੈਰਾਮ ਰਮੇਸ਼ ਨੇ ਤਾਂ ਮੂਟਿਡ ਕਿਹਾ। ਉਹਨਾਂ ਨੇ ਹੁਣ ਅੰਗਰੇਜ਼ੀ ਦੀ ਵੀ ਐਕਸਪ੍ਰੈਸ਼ਨ ਹੈ, ਜਿਹੜੇ ਬੰਦੇ ਬਾਰੇ ਕੁਛ ਨਾ ਕਿਹਾ ਜਾਏ ਉਹਨੂੰ, ਕਿਉਂਕਿ ਇੰਡੀਆ ਤੋਂ ਹੀ ਲਿਆ ਹੋਇਆ, ਕਿਉਂਕਿ ਕਾਊ ਨੂੰ ਹੋਲੀ ਮੰਨਦੇ ਨੇ ਹਿੰਦੂ, ਕਿ ਉਹਨੂੰ ਕਿਹਾ ਜਾਂਦਾ ਜੀ ਇਹ ਉਹਦੀ ਹੀ ਇਜ਼ ਹੋਲੀ ਕਾਊ, ਕਿ ਬਈ ਇਹ ਉਹਨੂੰ ਕੁਛ ਨਹੀਂ ਕਿਹਾ ਜਾ ਸਕਦਾ। ਸੋ ਉਹਨੇ ਸ਼ਿਵ ਸੈਨਾ ਵਾਲਿਆਂ ਨੇ ਕਿਹਾ ਕਿ ਜੀ ਇੱਕ ਪਾਸੇ ਹੋਲੀ ਕਾਊ ਹੈ ਅਡਾਨੀ, ਕਿਉਂਕਿ ਉਹਨਾਂ ਨੇ ਕਿਹਾ ਕਿ ਬਈ ਇਹ ਅਡਾਨੀ ਦੇ ਬਾਰੇ ਕੁਛ ਨਾ ਬੋਲਣਾ ਸਰਕਾਰ ਦਾ, ਜਦੋਂ ਕਿ ਇਨਵੈਸਟਰਸ ਮਨੀ ਉੜ ਗਈ। ਉਹ ਕਹਿੰਦੇ ਵੀ ਇੱਕ ਇਹ ਹੋਲੀ ਕਾਊ ਹੈ ਤੇ ਦੂਸਰਾ 2024 'ਚ ਇਹਨਾਂ ਨੇ ਜਿੱਤਣ ਲਈ ਰਾਮ ਮੰਦਰ, ਉਹ ਪਹਿਲਾਂ ਹੀ ਕਹਿੰਦੇ ਨੇ ਕਿ ਜਨਵਰੀ 2024 ਤੱਕ ਕੰਪਲੀਟ ਹੋ ਜਾਏ, ਉਹਦਾ ਸੌਦਾ ਵੇਚਣਾ ਤੇ ਗਾਂ ਮਾਤਾ ਵੇਚਣੀ ਹੈ। ਲੇਕਿਨ ਚਲੋ ਅਸੀਂ ਇਹ ਸਮਝਦੇ ਹਾਂ ਵੀ ਜੋ ਇਹਨਾਂ ਨੇ ਪਤਾ ਨਹੀਂ ਸਕੂਲ ਦੇ ਬੱਚਿਆਂ ਨੂੰ ਵੀ ਜਿਹੜਾ ਉਹ ਬਿਮਾਰੀ ਲਵਾਉਣੀ ਸੀ ਕਿਸ ਕਿਸਮ ਦੀ ਔਰ ਕਿਹਨੇ ਕੀਤਾ, ਪਰ ਅਸੀਂ ਇਹਦਾ ਹੁਣ ਕ੍ਰੈਡਿਟ ਤਾਂ ਅਸੀਂ ਲੈ ਸਕਦੇ ਹਾਂ ਕਿ ਬਈ ਸੱਚੋ ਸੱਚ ਪ੍ਰੋਗਰਾਮ ਮੋਦੀ ਨੇ ਦੇਖਿਆ ਤੇ ਉਹਨੇ ਕਿਹਾ ਵੀ ਇਹ ਤਾਂ ਸਾਡੀ ਮਾਤਾ ਔਰ ਸਾਡਾ ਸਾਰਾ ਹੀ ਜਿਹੜਾ ਉਹ ਹਾਂ ਇਹ ਪੋਲ ਖੋਲ ਦਿੱਤਾ। ਸੋ ਅਸੀਂ ਫਿਰ ਵੀ ਮੋਦੀ ਦਾ ਥੈਂਕ ਯੂ ਮੋਦੀ। ਹੁਣ ਇਹ ਤਾਂ ਹੋਲੀ ਨਹੀਂ ਹੈ ਕਿਉਂਕਿ ਹੱਗ ਨਹੀਂ ਕਰਨਾ ਤੁਸੀਂ, ਪਰ ਉਹ ਜਿਹੜੀ ਦੂਸਰੀ ਹੋਲੀ ਕਾਊ ਬਣਾਈ ਹੋਈ ਹੈ ਅਡਾਨੀ, ਉਹਦੇ ਤੇ ਆਪਣੀ ਜ਼ਬਾਨ ਜ਼ਰੂਰ ਖੋਲੋ। ਔਰ ਜਿਵੇਂ ਅਸੀਂ ਕਨਕਲੂਜਨ ਦੇ ਵਿੱਚ ਗੁਰਬਾਣੀ ਵਿਚਾਰ ਕਰਦੇ ਦੂਸਰੇ ਪਾਤਸ਼ਾਹ ਦਾ, ਅਸੀਂ ਇਸ ਗੱਲ ਦਾ ਧਿਆਨ ਰਹੇ ਕਿ ਗੁਰੂ ਅੰਗਦ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ 'ਚ ਬਾਣੀ, ਜੇ ਮੈਂ ਗਲਤ ਨਾ ਹੋਵਾਂ ਮੈਂ ਇਹਨੂੰ ਕਰੈਕਟ ਵੀ ਕਰਾਂਗਾ, ਸ਼ਾਇਦ 62 ਸ਼ਲੋਕ ਨੇ। ਇਹ ਮੈਨੂੰ ਪਤਾ ਹੈ ਵੀ ਉਹਨਾਂ ਦਾ ਸ਼ਬਦ ਨਹੀਂ ਹੈ ਕੋਈ ਵੀ, ਸ਼ਲੋਕ ਨੇ 62 ਮੋਸਟ ਲਾਈਕਲੀ, ਪਰ ਮੈਂ ਕਿਉਂਕਿ ਅੱਜ ਡਬਲ ਚੈੱਕ ਨਹੀਂ ਕੀਤਾ, ਕੁਝ ਬਿਜ਼ੀ ਵੀ ਸੀ। ਔਰ ਇਹ ਉਹਨਾਂ 'ਚ ਇੱਕ ਬਹੁਤ ਪਿਆਰਾ ਸ਼ਲੋਕ ਹੈ ਜਿਸ ਨੂੰ ਹਰ ਕੋਈ ਆਪੋ ਆਪਣੇ ਢੰਗ ਨਾਲ ਇੰਟਰਪ੍ਰੇਟ ਕਰਦਾ। ਕੁਛ ਦਾ ਕਹਿਣਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰੂ ਅੰਗਦ ਸਾਹਿਬ ਜਿਹੜੇ ਕਿ 7-8 ਸਾਲ ਹੀ ਗੁਰੂ ਨਾਨਕ ਸਾਹਿਬ ਦੀ ਉਹਨਾਂ ਨੇ ਸੰਗਤ ਕੀਤੀ, ਸਿੱਖ ਬਣ ਕੇ ਆਏ
ਉਹੀ ਜਿਹੜਾ ਜਿਸ ਅੰਦਾਜ਼ ਦੇ ਵਿੱਚ ਫਿਰ ਗੁਰੂ ਨਾਨਕ ਦਾ ਰੂਪ ਹੋ ਗਏ ਆਪਣੇ, ਉਹਨਾਂ ਦਾ ਨਾਮ ਭਾਈ ਲਹਿਣਾ ਜੀ ਸੀ, ਗੁਰੂ ਦੇ ਅੰਗ ਨਾਲ ਲੱਗ ਕੇ ਅੰਗਦ ਬਣੇ। ਔਰ ਜੋਤੀ ਜੋਤ ਸਮਾਨ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਸਹਿ ਟਿੱਕਾ ਦਿੱਤੋ ਸਜੀਵਦਿਆਂ, ਇਹ ਭਾਈ ਸੱਤੇ ਬਲਵੰਡ ਨੇ ਕਿਹਾ ਕਿ ਗੁਰੂ ਸਾਹਿਬ ਨੇ ਆਪਣੇ ਹਯਾਤੀ ਦੇ ਵਿੱਚ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਤੇ ਬਹੁਤ ਵਾਰ, ਜਦੋਂ ਅਸੀਂ ਕਰਤਾਰਪੁਰ ਸਾਹਿਬ ਦੀ ਧਰਤੀ ਜਿੱਥੇ 18 ਵਰੇ ਗੁਰੂ ਨਾਨਕ ਸਾਹਿਬ ਨੇ ਵਾਹੀ ਕੀਤੀ, ਸ਼ਹਿਰ ਵਸਾਇਆ, ਜੋਤੀ ਜੋਤ ਸਮਾਇਆ, ਉੱਥੇ ਇੱਕ ਪਾਰਟ ਅਕਸਰ ਮਿਸ ਹੁੰਦਾ ਕਿ ਉਸੇ ਧਰਤੀ ਦੇ ਉੱਤੇ ਹੀ ਭਾਈ ਲਹਿਣਾ ਜਿਹਨੂੰ ਗੁਰਗੱਦੀ ਦੇ ਕੇ ਗੁਰੂ ਅੰਗਦ ਸਾਹਿਬ ਦੂਸਰੇ ਪਾਤਸ਼ਾਹ ਬਣਾਇਆ। ਲੇਕਿਨ ਜੋਤੀ ਜੋਤ ਸਮਾਨ ਤੋਂ ਪਹਿਲਾਂ ਹੀ ਉਹਨਾਂ ਨੂੰ ਇਹ ਦੱਸ ਦਿੱਤਾ ਕਿ ਭਾਈ ਉਹਨਾਂ ਨੇ ਕਿੱਥੇ ਜਾ ਕੇ ਸਿੱਖੀ ਪ੍ਰਚਾਰ ਕਰਨਾ। ਔਰ ਗੁਰੂ ਅੰਗਦ ਸਾਹਿਬ ਫਿਰ ਖਡੂਰ ਆਏ, ਜਿਸ ਦੀ ਫਿਰ ਅਸੀਂ ਗਵਾਹੀ ਗੁਰਬਾਣੀ 'ਚ ਦੇਖਦੇ ਹਾਂ ਕਿ ਫੇਰ ਸਤਿਗੁਰ ਆਣ ਵਸਾਇਆ ਫੇਰ ਖਡੂਰ, ਜਿਹੜਾ ਕਿਸੇ ਜ਼ਮਾਨੇ 'ਚ ਟਾਊਨ ਸੀ ਵੱਡਾ ਇਲਾਕਾ, ਫਿਰ ਥੇ ਬਣ ਗਿਆ, ਫਿਰ ਛੋਟਾ ਮੋਟਾ ਥੇ ਦੇ ਉੱਤੇ ਕੁਝ ਘਰ ਹੋਣਗੇ, ਪਰ ਜਦੋਂ ਗੁਰੂ ਸਾਹਿਬ ਆਏ ਫਿਰ ਖਡੂਰ ਜਿਹੜਾ ਉਹ ਜਗਮਗ ਜੋਤ ਵਿਰਾਜ ਰਹੀ ਵਾਂਗ, ਜਿੱਥੇ ਗੁਰੂ ਜੋਤ ਹੈ ਉੱਥੇ ਸਿੱਖ ਫਿਰ ਲਹਿਰਾਂ ਬਹਿਰਾਂ ਲਾ ਦਿੰਦੇ। ਔਰ ਇਸ ਬਾਰੇ ਕਿਹਾ ਜਾਂਦਾ ਹੈ ਕਿ ਜੀ ਇਹ ਸ਼ਲੋਕ ਗੁਰੂ ਨਾਨਕ ਸਾਹਿਬ ਦਾ ਜੋਤੀ ਜੋਤ ਸਮਾਣਾ, ਉਹਨਾਂ ਦਾ ਵਿਛੋੜਾ ਇਸ ਕਿਸਮ ਦਾ ਸੀ ਕਿ ਗੁਰੂ ਸਾਹਿਬ ਨੇ ਫਰਮਾਇਆ ਕਿ ਜਿਸ ਪਿਆਰੇ ਸਿਉ ਨੇਹੋ ਤਿਸ ਆਗੇ ਮਰ ਚੱਲੀਐ, ਤਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਨ। ਬਿਲਕੁਲ, ਕਿ ਜਿਸ ਪਿਆਰੇ ਦੇ ਨਾਲ ਨੇਹ ਹੈ, ਮੁਹੱਬਤ ਹੈ, ਪਿਆਰ ਹੈ, ਉਸ ਤੋਂ ਪਹਿਲਾਂ ਹੀ ਮਰ ਜਾਣਾ ਚਾਹੀਦਾ। ਉਸ ਤੋਂ ਬਾਅਦ ਜਿਉਣਾ ਜਿਹੜਾ ਜ਼ਿੰਦਗੀ ਹੈ ਉਹ ਧਿਕਾਰ ਹੈ। ਲੇਕਿਨ ਕਿਉਂਕਿ ਗੁਰੂ ਦੀ ਬਾਣੀ ਤਾਂ ਉਦੋਂ ਹੀ ਬਾਣੀ ਬਣਦੀ ਹੈ ਜਦੋਂ ਗੁਰਗੱਦੀ ਰੂਪ ਦੇ ਵਿੱਚ ਉਹਨਾਂ ਨੇ ਉਚਾਰਿਆ। ਜ਼ਾਹਰ ਹੈ ਜੇ ਇਹ ਵੀ ਮਤਲਬ ਹੋਏ ਤਾਂ ਉਸੇ ਹੀ ਭਾਵਨਾ 'ਚ ਉਚਾਰਿਆ ਗਿਆ, ਪਰ ਇੱਕ ਇਹ ਵੀ ਹੈ ਕਿ ਭਾਈ ਜਿਸ ਪਿਆਰੇ ਦੇ ਨਾਲ, ਜਿਸ ਰੱਬ ਦੇ ਨਾਲ, ਗੁਰੂ ਦੇ ਨਾਲ ਅਸੀਂ ਆਪਣਾ ਆਪਾ ਦਿੱਤਾ, ਉਸ ਦੇ ਅੱਗੇ ਆਪਣੀ ਹਉਮੈ ਨੂੰ ਮਾਰ ਲੈਣਾ ਹੈ, ਉਹ ਆਪਣੀ ਈਗੋ ਨੂੰ ਖਤਮ ਕਰ ਲੈਣਾ ਹੈ, ਆਪਣੇ ਅਹਮ ਨੂੰ ਜਿਹੜਾ ਹੈ, ਆਪਣੀ ਹੁਮ ਨੂੰ ਖਤਮ ਕਰ ਲੈਣਾ। ਤਿਸ ਆ ਗਿਆ ਮਰਚ, ਔਰ ਇਹ ਮਰਨਾ ਉਵੇਂ ਹੀ ਹੈ ਕਿ ਵੀ ਸਤਿਗੁਰ ਕੇ ਗ੍ਰਹਿ ਜਨਮੇ ਗਵਨ ਮਿਟਾਇਆ। ਤੇ ਸਤਿਗੁਰ ਦੇ ਗ੍ਰਹਿ ਜਨਮਣਾ ਇਹੀ ਹੁੰਦਾ ਹੈ ਕਿ ਤੁਸੀਂ ਆਪਣੀ ਹੋਂਦ ਜਿਹੜਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਓ, ਤੁਸੀਂ ਆਪਣਾ ਆਪਾ ਗੁਰੂ ਦੇ ਹਵਾਲੇ ਕਰ ਲੈਂਦੇ ਹੋ। ਸੋ ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਇਹ ਕੋਈ ਸਰੀਰਕ ਵਿਛੋੜੇ ਨਾਲ ਜੁੜੀ ਹੋਈ ਗੱਲ ਨਹੀਂ ਹੈ। ਜਿਸ ਪਿਆਰੇ ਸਿਉ ਨੇਹੋ ਤਿਸ ਆਗੇ ਮਰ ਚੱਲੀ ਹੈ, ਉਹਦੇ ਅੱਗੇ ਆਪਣਾ ਆਪਾ ਮਾਰ ਦੇਣਾ। ਔਰ ਉਸ ਤੋਂ ਬਣਾ ਜਦੋਂ ਤੁਸੀਂ ਇੱਕ ਵਾਰ ਗੁਰੂ ਦੇ ਹੋ ਗਏ, ਪਿਆਰੇ ਦੇ ਹੋ ਗਏ, ਫਿਰ ਤੁਸੀਂ ਉਸ ਹਉਮੈ ਦੇ ਵਿੱਚ ਆ ਕੇ ਵਾਪਸ ਜੀਵੋ ਤੇ ਫਿਰ ਤੁਹਾਡੇ ਜੀਵਨ ਨੂੰ ਧਿਕਾਰ ਹੈ। ਜਿਹੜੀ ਪੌੜੀ ਹੈ ਇਸ ਸ਼ਲੋਕ ਦੀ, ਉਹ ਤੁਧ ਆਪੇ ਧਰਤੀ ਸਾਜੀ ਹੈ, ਚੰਦ ਸੂਰਜ ਦੋਏ ਦੀਵੇ, 10 4 ਹਟ ਤੁਧ ਸਾਜਿਆ, ਵਾਪਾਰ ਕਰੀਵੇ, ਇਕਨਾ ਨੂੰ ਹਰ ਲਾਭ ਦੇ, ਜੋ ਗੁਰਮੁਖ ਥੀਵੇ, ਤਿਨ ਜਮ ਕਾਲ ਨਾ ਵਿਆਪਈ, ਜਿਨ ਸੱਚ ਅੰਮ੍ਰਿਤ ਪੀਵੇ, ਓਏ ਆਪ ਛੁੱਟੇ ਪਰਿਵਾਰ ਸਿਉ, ਤਿਨ ਪਿੱਛੇ ਸਭ ਜਗਤ ਛੁਟੀਵੇ। ਪੌੜੀ ਸ਼ਲੋਕ ਦੀ ਇੰਟਰਪ੍ਰੀਟੇਸ਼ਨ ਹੁੰਦੀ ਹੈ ਔਰ ਪੌੜੀ ਉਸ ਵਾਹਿਗੁਰੂ ਦੀ ਹੀ, ਫਿਰ ਇਹ ਦੂਸਰਾ ਅਰਥ ਜਿਹੜਾ ਉਹਦੇ 'ਚ ਜ਼ਿਆਦਾ ਸਾਰਥਕ ਲੱਗਦਾ ਹੈ, ਕਿਉਂਕਿ ਨਿਰੰਕਾਰ ਦੇ ਅੱਗੇ ਆਪਣਾ ਆਪਾ ਰੱਖ ਕੇ ਆਪਣੇ ਆਪ ਨੂੰ ਮਾਰ ਲੈਣਾ ਔਰ ਫਿਰ ਉਸ ਵਾਪਸ ਦੁਬਿਧਾ ਵਾਲੀ ਜ਼ਿੰਦਗੀ 'ਚ ਨਾ ਜਾਣਾ। ਔਰ ਇਹ ਪੌੜੀ ਹੈ, ਤੁਧ ਆਪੇ ਧਰਤੀ ਸਾਜੀ ਹੈ, ਚੰਦ ਸੂਰਜ ਦੋਏ ਦੀਵੇ, ਕਿ ਹੇ ਵਾਹਿਗੁਰੂ ਤੂੰ ਖੁਦ ਇਸ ਧਰਤੀ ਦੀ ਸਾਜਨਾ ਕੀਤੀ ਹੈ ਤੇ ਸੂਰਜ ਤੇ ਚੰਦਰਮਾ ਦੋ ਦੀਵਿਆਂ ਵਾਂਗ ਨੇ, 10 4 ਹਟ ਤੁਧ ਸਾਜਿਆ, ਵਾਪਾਰ ਕਰੀਵੇ, ਕਿ ਵੀ ਤੁਸੀਂ 14 ਤਬਕ ਵੀ ਕਿਹਾ ਜਾਂਦਾ ਹੈ ਜਦੋਂ ਕੁੱਲ ਤਬਕਾਂ ਦੀ ਗੱਲ ਹੁੰਦੀ ਹੈ, ਤੇ 10 4 10 ਤੇ 4 14 ਤਬਕ ਹੇ ਵਾਹਿਗੁਰੂ ਤੂੰ ਬਣਾਏ, 10 4 ਹਟ ਤੁਧ ਸਾਜਿਆ, ਵਾਪਾਰ ਕਰੀਵੇ, ਜਿਸ ਦੇ ਵਿੱਚ ਤੇਰਾ ਵਪਾਰ ਹੁੰਦਾ ਹੈ। ਵਪਾਰ ਦਾ ਮਤਲਬ ਕਿ ਉਹ ਤੇਰੀ ਸਿਰਜਣਾ ਜਿਹਨੂੰ ਤੂੰ ਆਪ ਹੀ ਸਾਜਿਆ ਤੇ ਤੇਰਾ ਹੁਕਮ ਉਹਦੇ 'ਚ ਚੱਲ ਰਿਹਾ, ਦਾ ਮਤਲਬ ਤੇਰਾ ਵਪਾਰ ਹੈ ਉਹਨਾਂ 14 ਤਬਕਾਂ ਦੇ ਵਿੱਚ। ਸ਼ਾਇਦ ਇਸਲਾਮ ਦੇ ਵਿੱਚ ਵੀ 14 ਤਬਕ ਮੰਨੇ ਜਾਂਦੇ ਨੇ ਔਰ ਇਹ ਇੱਕ ਸਿੰਬੋਲਿਕ ਈਡੀਅਮ ਹੈ। 10 4 ਹਟ ਤੁਧ ਸਾਜਿਆ, ਵਾਪਾਰ ਕਰੀਵੇ, ਇਕਨਾ ਨੂੰ ਹਰ ਲਾਭ ਦੇ, ਜੋ ਗੁਰਮੁਖ ਥੀਵੇ, ਕਿ ਜੇ 14 ਤਬਕਾਂ ਦੇ ਵਿੱਚ ਜਿੱਥੇ ਵਾਹਿਗੁਰੂ ਵਸਦਾ ਹੈ, ਜਿਹੜੇ ਗੁਰੂ ਦੇ ਰਸਤੇ ਤੇ ਤੁਰੇ ਹੋਏ ਗੁਰਮੁਖ ਨੇ, ਉਹਨਾਂ ਨੂੰ ਵਾਹਿਗੁਰੂ ਲਾਭ ਪਹੁੰਚਾਉਂਦਾ ਹੈ, ਕਿਉਂਕਿ ਹੈ ਹੀ ਇਹ ਕਾਇਨਾਤ ਉਸ ਦੀ, ਤੇ ਉਸ ਕਾਇਨਾਤ 'ਚ
ਜੇ ਵਾਹਿਗੁਰੂ ਦਾ ਬੋਲ ਬਾਲੇ ਤੇ ਜ਼ਾਹਰ ਹੈ ਕਿ ਅਸੀਂ ਉਸ ਦਾ ਲਾਭ ਲੈਂਦੇ ਹਾਂ। ਅੱਛਾ। ਤਿੰਨ ਜਮ ਕਾਲ ਨਾ ਵਿਆਪਈ ਜਿਨ ਸੱਚ ਅੰਮ੍ਰਿਤ ਪੀਵੇ, ਕਿ ਜਿਹੜੇ ਸੱਚ ਦੇ ਅੰਮ੍ਰਿਤ ਨੂੰ ਗ੍ਰਹਿਣ ਕਰ ਲੈਂਦੇ ਨੇ ਉਹਨਾਂ ਨੂੰ ਫਿਰ ਕੋਈ ਮੌਤ ਦਾ ਡਰ ਜਿਹੜਾ ਹੈ ਉਹ ਡਰਾ ਨਹੀਂ ਸਕਦਾ, ਉਹ ਕਿਸੇ ਖੌਫ 'ਚ ਜ਼ਿੰਦਗੀ ਨਹੀਂ ਜਿਉਂਦੇ। ਬਿਲਕੁਲ। ਕੋਏ ਆਪ ਛੁੱਟੇ ਪਰਿਵਾਰ ਸਿਓ ਤਿੰਨ ਪਿੱਛੇ ਸਭ ਜਗਤ ਛੁੱਟੀ ਵੇ, ਕਿ ਉਹ ਆਪਣੇ ਆਲੇ ਦੁਆਲੇ ਸਮੇਤ ਆਪਣੇ ਪਰਿਵਾਰ, ਆਪਣੇ ਕੁਨਬੇ, ਆਪਣੇ ਸਾਥੀਆਂ ਸਹਿਯੋਗੀਆਂ ਦਾ ਵੀ ਇਸ ਮਾਇਆ ਦੀ ਗ੍ਰਿਪ ਚੋਂ ਛੁਟਕਾਰਾ ਕਰਵਾਉਂਦੇ ਨੇ ਤੇ ਉਹਨਾਂ ਦੀ ਬਦੌਲਤ ਫਿਰ ਹੋਰ ਕਿੰਨੇ ਛੁੱਟਦੇ ਨੇ ਜਿਨੇ ਨਾਮ ਤੇ ਆਇਆ ਗਏ ਮਸ਼ੱਕਤ ਘਾੜ। ਹੁਣ ਮਸ਼ੱਕਤ ਮਿਹਨਤ ਨੂੰ ਕਹਿੰਦੇ ਨੇ ਘਾਲਣਾ, ਕਿ ਜਿਨ੍ਹਾਂ ਨੇ ਹੁਣ ਨਾਮ ਦਾ ਧਿਆਣਾ, ਰੱਬ ਨਾਲ ਜੁੜਨਾ, ਮਾਇਆ ਨਾਲੋਂ ਟੁੱਟ ਕੇ ਸਾਬਤ ਸਾਲਮ ਖਲੋਣਾ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਮਸ਼ੱਕਤ ਹੈ। ਨਾਨਕ ਤੇ ਮੁਖ ਉਜਲੇ, ਕਿ ਉਹ ਨਿਰੰਕਾਰ ਦੀ ਦਰਗਾਹ 'ਚ ਉਜਲ ਮੁੱਕ ਜਾਂਦੇ ਨੇ, ਕੀਤੀ ਛੁੱਟੀ ਕਿੰਨੇ ਹੋਰ ਉਹਨਾਂ ਦੀ ਬਦੌਲਤ। ਇਹੀ ਕਾਰਨ ਹੈ ਕਿ ਗੁਰਬਾਣੀ 'ਚ ਨਾਮ ਜਪਣ ਤੋਂ ਬਾਅਦ ਜਿਹੜਾ ਦੂਸਰਾ ਸਭ ਤੋਂ ਜ਼ਿਆਦਾ ਜਿਸ ਦੇ ਉੱਤੇ ਜ਼ੋਰ ਦਿੱਤਾ ਹੋਇਆ ਹੈ ਉਹ ਸਤ ਸੰਗਤ ਹੈ। ਔਰ ਸਤ ਸੰਗਤ ਦਾ ਮਤਲਬ ਕੋਈ ਹਜ਼ਾਰਾਂ ਦਾ ਲੱਖਾਂ ਦਾ ਇਕੱਠ ਨਹੀਂ ਹੁੰਦਾ। ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ। ਇੱਕ ਸਿੱਖ ਹੁੰਦਾ, ਦੋ ਮਿਲ ਕੇ ਸਿੱਖ, ਭਾਵੇਂ ਉਹ ਪਤੀ ਪਤਨੀ ਹੋਣ, ਭੈਣ ਭਰਾ ਹੋਣ, ਦੋਸਤ ਹੋਣ, ਜੇ ਉਹ ਗੁਰੂ ਦੀਆਂ ਗੱਲਾਂ ਕਰਨਗੇ, ਰੱਬ ਦੀਆਂ ਗੱਲਾਂ ਕਰਨਗੇ, ਉਹ ਸਤ ਸੰਗਤ ਹੈ। ਕਿਉਂਕਿ ਸਤ ਸੰਗਤ ਐਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਖਾਣੀ, ਤੇ ਸਿਰਫ ਰੱਬ ਦੀ ਗੱਲ ਹੋਏ। ਤੇ ਜਿੱਥੇ ਪੰਜ ਹੋਣ ਉਹਨਾਂ 'ਚ ਤਾਂ ਇਵੇਂ ਹੀ ਹੈ ਜਿਵੇਂ ਰੱਬ ਵਸਦਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvre4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਕਾਂ ਨੂੰ ਆਗਿਆ ਦਿਓ। ਦੇਖਦੇ ਰਹੋ TVRE4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।